ਵੈਲਕਮ ਬੈਕ ਟੂ ਨਿਊਜ਼ TV 84 ਬ੍ਰੇਕ ਤੋਂ ਬਾਅਦ ਹੁਣ ਅਸੀਂ ਗੱਲਬਾਤ ਕਰਦੇ ਹਾਂ ਹਰਪ੍ਰੀਤ ਸਿੰਘ ਜੀ ਨਾਲ ਮੀਡੀਆ ਪਰਸਨੈਲਿਟੀ ਫਰਮ ਕੈਨੇਡਾ ਜਿਹੜੇ ਕਿ ਇਸ ਵੇਲੇ ਸਾਡਾ ਫੋਨ ਲਾਈਨ ਤੇ ਜੁੜ ਚੁੱਕੇ ਨੇ। ਜੀ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਜੀ ਔਰ ਸਾਰੇ ਸਰੋਤਿਆਂ ਨੂੰ ਤੇ ਦਰਸ਼ਕਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਵੀਰ ਜੀ, ਅੱਜ ਤੁਹਾਨੂੰ ਅਸੀਂ ਵੱਖ-ਵੱਖ ਪੰਥਕ ਮੁੱਦਿਆਂ ਦੇ ਉੱਪਰ ਗੱਲਬਾਤ ਕਰਨਾ ਚਾਹਾਂਗੇ। ਸਭ ਤੋਂ ਪਹਿਲਾਂ ਅਸੀਂ ਤੁਹਾਡੇ ਵਿਚਾਰ ਜਾਣਨਾ ਚਾਹਾਂਗੇ। ਜਿਸ ਤਰ੍ਹਾਂ ਫਾਈਨੈਂਸ ਮਿਨਿਸਟਰ ਅਰੁਣ ਜੇਤਲੀ ਨੇ ਬਾਦਲ ਸਰਕਾਰ ਨੂੰ ਠੇਂਗਾ ਵਿਖਾ ਦਿੱਤਾ ਹੈ। ਬਾਦਲ ਤਾਂ ਦਾਅਵਾ ਕਰਦਾ ਸੀ ਕਿ ਮੋਦੀ ਸਰਕਾਰ ਪੰਜਾਬ ਨੂੰ ਵਿਸ਼ੇਸ਼ ਰਾਹਤ ਦੇਵੇਗੀ, ਪਰ ਜੇਤਲੀ ਤਾਂ ਪੰਜਾਬ ਸਰਕਾਰ ਨੂੰ ਇਹ ਕਹਿ ਰਿਹਾ ਹੈ ਕਿ ਕਿਸਾਨਾਂ ਨੂੰ ਮੁਫਤ ਬਿਜਲੀ ਦੇਣੀ ਬੰਦ ਕਰੋ ਅਤੇ ਇਸ ਨਾਲ ਜਿਹੜੇ ਪੈਸੇ ਬਚਣਗੇ ਉਸ ਨਾਲ ਆਪਣਾ ਘਾਟਾ ਪੂਰਾ ਕਰੋ। ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਜੀ ਬਿਲਕੁਲ, ਜਿੰਨੀ ਵਾਰੀ ਵੀ ਅਸੀਂ ਤਾਂ ਪਹਿਲਾਂ ਵੀ ਬਹੁਤ ਵਾਰ ਇਹ ਗੱਲ ਕਰ ਚੁੱਕੇ ਹਾਂ ਕਿ ਇਹ ਜਿੰਨਾ ਵੀ ਬਾਦਲ ਕੋੜਮਾ, ਜੇਕਰ ਅਸੀਂ ਅਖੀਰਲੀਆਂ ਇਲੈਕਸ਼ਨ ਜਿਨ੍ਹਾਂ ਦੇ ਵਿੱਚ ਇਹਨਾਂ ਨੂੰ ਕਾਫੀ ਬਹੁਮਤ ਮਿਲਿਆ ਸੀ, ਜਦੋਂ ਲਾਸਟ ਟਾਈਮ ਦੇ ਵਿੱਚ ਇਹਨਾਂ ਦੀ ਸਰਕਾਰ ਬਣੀ ਸੀ ਵਾਜਪਾਈ ਹੁਣਾਂ ਦੀ, ਹਾਂਜੀ, ਤੇ ਉਦੋਂ ਵੀ ਜਿਹੜਾ ਇਹਨਾਂ ਦਾ ਇੱਕ ਤਹਈਆ ਸੀ ਜਾਂ ਜੋ ਇਹ ਗੱਲਾਂ ਇਹ ਕਰਦੇ ਸੀ ਹਮੇਸ਼ਾ, ਜੋ ਚਾਹੇ ਉਹ ਪ੍ਰਕਾਸ਼ ਸਿੰਘ ਬਾਦਲ ਹੋਵੇ ਚਾਹੇ ਸੁਖਬੀਰ ਬਾਦਲ, ਹਾਂਜੀ, ਹਰ ਵਾਰ ਉਹਨਾਂ ਦਾ ਇਹ ਕਹਿਣਾ ਸੀ ਕਿ ਅਸੀਂ ਬਿਨਾਂ ਕਿਸੇ ਸ਼ਰਤ ਤੋਂ ਬੀਜੇਪੀ ਨੂੰ ਸਪੋਰਟ ਕਰਾਂਗੇ। ਹਾਂਜੀ, ਸਿਆਸਤ ਦੇ ਵਿੱਚ ਇੱਕ ਬਹੁਤ ਹੀ ਬਚਕਾਨਾ, ਜੇ ਮੈਂ ਇਹ ਕਹਾਂ ਬੱਚਿਆਂ ਵਾਲੀ ਇੱਕ ਇਹ ਲਾਈਨ ਹੈ ਕਿ ਜੇ ਕੋਈ ਸਿਆਸਤ ਦੇ ਵਿੱਚ ਤੁਸੀਂ ਇਹ ਕਹੋ ਕਿ ਅਸੀਂ ਬਿਨਾਂ ਕਿਸੇ ਸ਼ਰਤ ਤੋਂ ਤੁਹਾਨੂੰ ਜਿਹੜੀ ਹੈਗੀ ਉਹ ਆਪਣੀ ਸਪੋਰਟ ਕਰਾਂਗੇ, ਜਦਕਿ ਉਹਨਾਂ ਉਸ ਟਾਈਮ ਦੇ ਵਿੱਚ ਇਹਨਾਂ ਦੇ ਕੋਲ ਕਾਫੀ ਸੀਟਾਂ ਸਨ ਔਰ ਇਹ ਆਪਣੀਆਂ ਸ਼ਰਤਾਂ ਮਨਵਾ ਸਕਦੇ ਸਨ, ਚਾਹੇ ਪਾਣੀਆਂ ਦਾ ਮਸਲਾ ਸੀ, ਚਾਹੇ ਉਹ ਚੰਡੀਗੜ੍ਹ ਦਾ ਮਸਲਾ ਸੀ, ਚਾਹੇ ਜਿੰਨੇ ਕੁ ਵੀ ਆਰਥਿਕ ਮਸਲੇ ਨੇ ਪੰਜਾਬ ਦੇ ਇਹ ਸੋਲਵ ਕਰਵਾ ਸਕਦੇ ਸੀ। ਪਰ ਨਾ ਤਾਂ ਇਹਨਾਂ ਦੀ ਜ਼ਰੂਰਤ ਹੈ ਅੱਜ ਤੱਕ ਤੇ ਨਾ ਹੀ ਇਹਨਾਂ ਨੇ ਕੋਈ ਆਪਣੀ ਜ਼ਰੂਰਤ ਨੂੰ ਉਹਨਾਂ ਦੀ ਮਜਬੂਰੀ ਬਣਾਇਆ ਔਰ ਨਾ ਹੀ ਉਹਨਾਂ ਦੀ ਕੋਈ ਵਿਲ ਹੈ। ਉਹ ਨਹੀਂ ਚਾਹੁੰਦੇ ਕਿ ਪੰਜਾਬ ਕਿਸੇ ਵੀ ਤਰੀਕੇ ਦੇ ਨਾਲ ਫਲੋਰਿਸ਼ ਕਰੇ ਇਕਨੋਮਿਕਲੀ, ਉਹ ਕਿਸੇ ਪਾਸੇ ਸਟੈਂਡ ਕਰੇ। ਉਹ ਸੂਬਾ ਜਿਹੜਾ 1960 70 ਦੇ ਵਿੱਚ ਪਹਿਲੇ ਨੰਬਰ ਤੇ ਸੀ, ਅੱਜ ਉਹ ਸੂਬਾ 16ਵੇਂ 17ਵੇਂ ਨੰਬਰ ਦੇ ਉੱਤੇ ਚਲਾ ਗਿਆ। ਜੀ ਜਿੰਨੀ ਵਾਰ ਵੀ ਗੱਲ ਹੁੰਦੀ ਆ, ਇਹ ਜਿੰਨੇ ਵਾਰੀ ਵੀ ਇਹ ਗਪੌੜ ਸ਼ੰਖ ਨੇ ਦੋਨੇ ਦੇ ਦੋਨੇ, ਖਾਸ ਤੌਰ ਦੇ ਉੱਤੇ ਮੈਂ ਸੁਖਬੀਰ ਬਾਦਲ ਨੂੰ ਜ਼ਰੂਰ ਇਹ ਕਹਿਣਾ ਹੁੰਦਾ ਕਿ ਇਹ ਸਿਆਸਤ ਦੇ ਵਿੱਚ, ਪੰਜਾਬ ਦੀ ਸਿਆਸਤ ਦੇ ਵਿੱਚ ਸਭ ਤੋਂ ਵੱਡਾ ਗਪੌੜੀ ਹੈ। ਜਿਹੜੀਆਂ ਇਹ ਜਦੋਂ ਗੱਲਾਂ ਟਰੱਕਾਂ ਦੇ ਟਰੱਕ ਆਉਣ ਦੀਆਂ, ਤੇ ਕੀ ਉਹ ਟਰੱਕਾਂ ਦੇ ਟਰੱਕ ਸ਼ੰਭੂ ਬਾਰਡਰ ਦੇ ਉੱਤੇ ਰੋਕ ਲਏ ਗਏ? ਕੀ ਉਹ ਟਰੱਕਾਂ ਦੇ ਟਰੱਕ ਰਾਜਸਥਾਨ ਵਾਲੇ ਜੇ ਪਾਸੇ ਆਉਂਦੇ ਤੇ ਕੀ ਉਹ ਬਠਿੰਡਾ ਹੜ੍ਹ ਦੇ ਵਿੱਚ ਰੁੜ ਗਏ ਨੇ? ਜਿਹੜੇ ਇਹ 15 ਟਰੱਕ ਜਾਂ ਜਿੰਨੇ ਵੀ ਟਰੱਕਾਂ ਦੇ ਟਰੱਕ ਇਹ ਕਹਿੰਦਾ ਸੀ ਪੈਸੇ ਦੇ ਉੱਤੇ ਪੈਸੇ ਆਉਣਗੇ। ਕਿੱਡੀ ਇਹ ਇੱਕ ਬੱਚਿਆਂ ਵਾਲੀ ਇਹ ਸਿਆਸਤ ਕਰ ਰਹੇ ਨੇ ਕਿ ਤੁਸੀਂ ਆਪਣੇ ਜਿਹੜੇ ਨੈਚੁਰਲ ਰਿਸੋਰਸਿਸ ਨੇ ਉਹਨਾਂ ਨੂੰ ਬਿਨਾਂ ਕਿਸੇ ਇਹ ਕਹਿ ਲਓ ਵੀ ਭਾਅ ਤੋਂ ਤੁਸੀਂ ਦੂਸਰੇ ਗੁਆਂਢੀ ਜਿਹੜੇ ਸੂਬੇ ਨੇ ਜਿਨ੍ਹਾਂ ਦਾ ਉਹਨਾਂ ਦੇ ਉੱਤੇ ਕੋਈ ਅਧਿਕਾਰ ਨਹੀਂ, ਉਹਨਾਂ ਨੂੰ ਤੁਸੀਂ ਵੇਚ ਰਹੇ ਹੋ। ਹਾਂਜੀ, ਹੁਣ ਇੱਕ ਇਹ ਮੈਂ ਬਹੁਤ ਕਾਫੀ ਸਮਾਂ ਪਹਿਲਾਂ ਮੈਂ ਕੁਝ ਇੱਕ ਕੈਲਕੂਲੇਸ਼ਨਸ ਕੀਤੀਆਂ ਸਨ ਜੀ, ਜਿਨ੍ਹਾਂ ਦੇ ਬਹੁਤ ਜਿਹੜੇ ਨਤੀਜੇ ਸਨ ਬੜੇ ਹੈਰਤ ਅੰਗੇਜ਼ ਸਨ। ਹਾਂਜੀ, ਜਿਹੜੀਆਂ ਚੀਜ਼ਾਂ ਉਹਨਾਂ ਦੇ ਵਿੱਚੋਂ ਕੱਢੀਆਂ ਮੈਂ ਸਰੋਤਿਆਂ ਦੇ ਨਾਲ ਜ਼ਰੂਰ ਇਹ ਦਰਸ਼ਕਾਂ ਦੇ ਨਾਲ ਇਹ ਸਾਂਝੀ ਕਰਨੀ ਜ਼ਰੂਰ ਚਾਹਾਂਗਾ, ਕਿਉਂਕਿ ਸਾਡੇ ਬਹੁਤ ਸਾਰੇ ਦਰਸ਼ਕ, ਬਹੁਤ ਸਾਰੇ ਜਿਹੜੇ ਸਰੋਤੇ ਨੇ ਜਿਹੜੇ ਬਾਹਰਲੇ ਮੁਲਕਾਂ ਦੇ ਵਿੱਚ ਬੈਠੇ ਨੇ, ਨਾਰਥ ਅਮਰੀਕਾ ਦੇ ਵਿੱਚ, ਜਿਹੜੇ ਮਿਲੀਅਨ ਬਿਲੀਅਨ ਟ੍ਰਿਲੀਅਨ ਦਾ ਜਿਨ੍ਹਾਂ ਨੂੰ ਪਤਾ ਹੈ ਕਿ ਕਿੰਨੀਆਂ ਸਿਫਰਾਂ ਹੁੰਦੀਆਂ ਨੇ ਇੱਕ ਦੇ ਨਾਲ ਤੇ ਉਹਨਾਂ ਦੀ ਮਹੱਤਤਾ ਕੀ, ਉਹਨਾਂ ਦੀ ਇੰਪੋਰਟੈਂਸ ਕੀ ਹੈਗੀ ਹੈ। ਹਾਂਜੀ, ਹੁਣ ਜੋ ਪੰਜਾਬ ਦਾ ਪਾਣੀ ਜਿਹਦੇ ਤੇ 100% ਪੰਜਾਬ ਦਾ ਹੱਕ ਬਣਦਾ ਹੈ, ਹਾਂਜੀ, ਜੇ ਅਸੀਂ ਇਹ ਦੇਖਦੇ ਹਾਂ ਕਿ ਰਾਜਸਥਾਨ ਨੂੰ ਜਿਹੜਾ ਪਾਣੀ ਦਿੱਤਾ ਜਾ ਰਿਹਾ 8.6 ਮਿਲੀਅਨ ਏਕੜ ਫੀਟ, 3.23 ਮਿਲੀਅਨ ਏਕੜ ਫੀਟ ਜਿਹੜਾ ਹੈਗਾ ਪਾਣੀ ਉਹ ਹਰਿਆਣੇ ਨੂੰ ਦਿੱਤਾ ਜਾ ਰਿਹਾ, 0.20 ਮਿਲੀਅਨ ਏਕੜ ਫੀਟ ਜਿਹੜਾ ਹੈਗਾ ਉਹ ਦਿੱਲੀ ਨੂੰ ਦਿੱਤਾ ਜਾ ਰਿਹਾ। ਜੇ ਕਲੱਬ ਕਰਕੇ ਇੱਕ ਪੈਸੇ ਨੂੰ 1 ਲੀਟਰ ਦੇਣਾ ਹੋਵੇ, ਸਰੋਤਿਆਂ ਦੀ ਜਾਣਕਾਰੀ ਦੇ ਲਈ ਮੈਂ ਇਹ ਉਹਨਾਂ ਨੂੰ ਦੱਸਣਾ ਚਾਹੁੰਦਾ ਕਿ ਜਦੋਂ ਅਸੀਂ ਮਿਲੀਅਨ ਏਕੜ ਫੀਟ ਕਹਿੰਦੇ ਆ, ਸਾਨੂੰ ਦੇਖਣ ਨੂੰ ਇਹ ਭਾਵੇਂ ਜਿਹੜੀਆਂ ਇਬਾਰਤਾਂ ਨੇ, ਜਿਹੜੀਆਂ ਇਹ ਫਿਗਰਸ ਨੇ, ਬਹੁਤ ਬੜੀਆਂ ਨੋਮੀਨਲ ਜੀਆਂ, ਬੜੀਆਂ ਟਰਾਈਟ ਜੀਆਂ ਲੱਗ ਰਹੀਆਂ ਹੋਣਗੀਆਂ, ਬੜੀਆਂ ਇਹ ਲੱਗ ਰਹੀਆਂ ਹੋਣਗੀਆਂ ਕਿ ਬਹੁਤ ਛੋਟੀ ਜਿਹੀ ਇੱਕ ਵੈਲਿਊ, ਪਤਾ ਨਹੀਂ ਕਿੰਨਾ ਕੁ ਘੜੇ 'ਚ ਸ਼ਾਇਦ ਇਹ ਪਾਣੀ ਆ ਜਾਂਦਾ ਹੋਵੇ ਜਿੰਨੀਆਂ ਕੁ ਮੈਂ ਗੱਲਾਂ ਕਰ ਰਿਹਾ। ਪਰ ਆਪਣੇ ਸਰੋਤਿਆਂ ਦੀ ਮੈਂ ਜਾਣਕਾਰੀ ਦੇ ਲਈ ਇਹ ਦੱਸਣਾ ਚਾਹੁੰਦਾ, ਦਰਸ਼ਕਾਂ ਦੀ ਜਾਣਕਾਰੀ ਦੇ ਲਈ, ਕਿ 1 ਏਕੜ ਫੀਟ ਦੇ ਵਿੱਚ 1 ਏਕੜ ਫੀਟ ਦੇ ਵਿੱਚ 12,33,486 ਲੀਟਰ ਪਾਣੀ ਹੁੰਦਾ। ਹੁਣ 8.6 ਮਿਲੀਅਨ ਏਕੜ ਫੀਟ ਜਾਨੀ ਕਿ 86 ਲੱਖ ਏਕੜ ਫੀਟ ਪਾਣੀ ਤੁਸੀਂ ਆਪ ਹੀ ਗੁਣਾ ਘਟਾਓ ਕਰਕੇ ਕੱਢ ਸਕਦੇ ਹੋ। ਇੱਕ ਪੈਸੇ ਨੂੰ ਅਸੀਂ 1 ਲੀਟਰ, ਜਦ ਕਿ ਜਦੋਂ ਵੀ ਤੁਸੀਂ ਕਿਤੇ ਜਾਂਦੇ ਹੋ
ਤੇ ਜਿਹੜੀ ਬਿਸਲਰ ਦੀ ਬੋਤਲ ਜਾਂ ਜਿਹੜੀਆਂ ਡਿਸਟਿਲਡ ਵਾਟਰ ਦੀਆਂ ਪਾਣੀ ਦੀਆਂ ਬੋਤਲਾਂ ਨੇ ਉਹ 18-20 ਰੁਪਏ ਨੂੰ ਲੀਟਰ ਜਿਹੜੀਆਂ ਵਿਕਦੀਆਂ ਨੇ ਆਮ ਤੌਰ ਦੇ ਉੱਤੇ। ਹਾਂਜੀ, ਤੁਸੀਂ ਆਪਣੇ ਇੱਥੇ ਅਸੀਂ ਲੈ ਲੈਂਦੇ ਆ ਤੇ ਇਹ $1.5 ਤੋਂ ਲੈ ਕੇ $2 ਤੱਕ ਜਿਹੜੀਆਂ ਹੈਗੀਆਂ ਇਹ ਪਾਣੀ ਦੀਆਂ ਬੋਤਲਾਂ ਵਿਕਦੀਆਂ ਨੇ। ਹੁਣ ਮੈਂ ਇਹ ਕਹਿ ਰਿਹਾ ਕਿ 1 ਪੈਸੇ ਨੂੰ ਜੇਕਰ ਅਸੀਂ 1 ਲੀਟਰ ਪਾਣੀ ਵੇਚਣਾ ਸ਼ੁਰੂ ਕਰਦੇ, ਜਿਹੜਾ ਕਿ 1955-56 ਤੋਂ ਇਸੇ ਤਰੀਕੇ ਨਾਲ ਲਪਾਲਪ ਰਾਜਸਥਾਨ, ਹਰਿਆਣਾ, ਦਿੱਲੀ ਜਿਹੜੇ ਹੈਗੇ ਉਹ ਲੈ ਰਹੇ ਨੇ ਤੇ ਹਰ ਸਾਲ ਅਸੀਂ $3.9 ਬਿਲੀਅਨ ਜਿਹੜਾ ਹੈਗਾ ਉਹ ਲੂਜ਼ ਕਰ ਰਹੇ ਹਾਂ ਬਿਨਾਂ ਕਿਸੇ 1 ਪੈਸਾ ਲਿਆ। ਹੁਣ ਚਾਹੀਦਾ ਤਾਂ ਇਹ ਸੀ ਕਿ ਇਹਨਾਂ ਨੂੰ ਜਿੰਨਾ ਵੀ ਬਾਦਲ ਕੋੜਮਾ ਇਹ ਆਪਣਾ ਠੂਠਾ ਜਿਹੜਾ ਇਹ ਮੰਗਤਿਆਂ ਵਾਲਾ ਠੂਠਾ ਇਹ ਲੈ ਕੇ ਜਾਂਦੇ ਨੇ ਸੈਂਟਰ ਨੂੰ, ਉਹਨਾਂ ਨੂੰ ਇਹ ਕਹਿੰਦੇ ਵੀ ਸਾਨੂੰ ਰਾਇਲਟੀ ਦਿੱਤੀ ਜਾਵੇ। ਜਿਹੜਾ ਪਾਣੀ ਤੁਸੀਂ ਸਾਡੇ ਤੋਂ ਲੈਂਦੇ ਹੋ ਤੁਸੀਂ ਉਸ ਚੀਜ਼ ਦੀ ਸਾਨੂੰ ਰਾਇਲਟੀ ਦਿਓ। ਪਰ ਇਹ ਕਿਉਂਕਿ ਆਪਣੀ ਆਦਤ ਦੇ ਮੁਤਾਬਕ ਇਹਨਾਂ ਨੇ ਠੂਠਾ ਫੜਿਆ ਹੋਇਆ ਮੰਗਤਿਆਂ ਵਾਲਾ, ਇਹਨਾਂ ਨੇ ਪੰਜਾਬ ਨੂੰ ਇੰਨੇ ਕੁ ਘਸਿਆਰੇ ਬਣਾ ਦਿੱਤਾ, ਚਾਹੇ ਉਹ ਆਰਥਿਕ ਤੌਰ ਤੇ, ਧਾਰਮਿਕ ਤੌਰ ਤੇ, ਸਮਾਜਿਕ ਤੌਰ ਤੇ, ਸੱਭਿਆਚਾਰਕ ਤੌਰ ਦੇ ਉੱਤੇ ਕਿ ਹੁਣ ਪੰਜਾਬ ਦੇ ਲਈ ਜਿਹੜਾ ਖੜਨਾ ਉਹ ਬਹੁਤ ਮੁਸ਼ਕਲ ਬਣ ਰਿਹਾ ਦਿਨ ਪਰ ਦਿਨ। ਔਰ ਜਿਹੜੀਆਂ ਇਹ ਬੜਕਾਂ ਮਾਰਦੇ ਨੇ, ਜਿਹੜੀਆਂ ਇਹ ਗੱਪਾਂ ਮਾਰਦੇ ਨੇ ਵੋਟਾਂ ਤੋਂ ਪਹਿਲਾਂ ਲੋਕਾਂ ਨੂੰ ਲੁਭਾਉਣ ਦੇ ਲਈ ਕਿ ਹੁਣ ਸੈਂਟਰ ਦੇ ਵਿੱਚ ਸਾਡੀ ਸਰਕਾਰ ਆਏਗੀ ਤੇ ਸਾਨੂੰ ਟਰੱਕਾਂ ਦੇ ਟਰੱਕ ਜਿਹੜੇ ਹੈਗੇ ਨੇ ਉਹ ਬੋਰੀਆਂ ਦੀਆਂ ਬੋਰੀਆਂ ਜਿਹੜੀਆਂ ਹੈਗੀਆਂ ਪੈਸਿਆਂ ਦੀਆਂ ਸਾਡੇ ਅੱਗੇ ਆਉਣਗੀਆਂ। ਹੁਣ ਜਿਹੜੀ ਚੀਜ਼ ਜੇਤਲੀ ਨੇ ਇਹ ਕਹਿ ਦਿੱਤੀ ਆ ਕਿ ਨਹੀਂ ਭਾਈ, ਜਿੰਨਾ ਤੁਹਾਨੂੰ ਪੈਸਾ ਪਿਛਲੀ ਵਾਰ ਤੋਂ ਆ ਰਿਹਾ ਜਿਹੜਾ ਕਿ ਡੈਵਲੂਟ ਕਰਦਾ ਆ ਸੈਂਟਰ ਜਿਹੜਾ ਹੈਗਾ ਆਪਣੇ ਟੈਕਸਸ ਦੇ ਵਿੱਚੋਂ, ਉਹ 2010 ਤੋਂ ਲੈ ਕੇ 2015 ਤੱਕ ਕੋਈ 99% ਜਿਹੜਾ ਹੈਗਾ ਆ ਉਹ ਇਹਨਾਂ ਨੂੰ ਦਿੱਤਾ ਗਿਆ, ਜਿਹੜਾ ਕਿ ਜ਼ਿਆਦਾ ਦਿੱਤਾ ਗਿਆ। ਔਰ ਪਰ ਜਿੰਨੀ ਵਾਰ ਵੀ ਤੁਸੀਂ ਬਾਦਲ ਕੋੜਵੇਂ ਨੂੰ ਇਹ ਸੁਣਦਾ ਦੇਖਦੇ ਹੋ ਕਿ ਨਹੀਂ ਜੀ ਕਾਂਗਰਸ ਦੀ ਜਿੰਨੀ ਦੇਰ ਸਰਕਾਰ ਹੁੰਦੀ ਆ ਪੰਜਾਬ ਦਾ ਜਿਹੜਾ ਪੈਸਾ, ਪੰਜਾਬ ਦਾ ਜਿਹੜਾ ਬਜਟ, ਪੰਜਾਬ ਦੀ ਜਿਹੜੀ ਡਿਵੈਲਪਮੈਂਟ ਆ ਉਹ ਰੋਕ ਦਿੱਤੀ ਜਾਂਦੀ ਆ, ਜਦ ਕਿ ਹੁਣ ਇਹਨਾਂ ਦੀ ਆਪਣੀ ਸਰਕਾਰ ਹੈ ਔਰ ਉਹ ਸਰਕਾਰ ਇਹ ਦੱਸ ਰਹੀ ਆ ਵੀ ਤੁਹਾਨੂੰ ਆਲਰੇਡੀ ਜ਼ਿਆਦਾ ਪੈਸਾ ਜਿਹੜਾ ਹੈਗਾ ਉਹ ਦਿੱਤਾ ਜਾ ਰਿਹਾ। ਕਾਰਨ ਦੀ ਗੱਲ ਇਹ ਬਣਦੀ ਸੀ ਕਿ ਇਹਨਾਂ ਨੂੰ ਇਹ ਕਹਿਣਾ ਚਾਹੀਦਾ ਸੀ ਕਿ 1955 ਤੋਂ ਲੈ ਕੇ ਅੱਜ ਤੱਕ ਜਿਹੜਾ ਸਾਨੂੰ 55-60 ਸਾਲ ਤੋਂ ਤੁਸੀਂ ਹਰ ਸਾਲ ਸਾਡਾ $4 ਬਿਲੀਅਨ ਜਿਹੜਾ ਲੁੱਟ ਕੇ ਲੈ ਕੇ ਜਾਂਦੇ ਹੋ ਤੇ ਤੁਸੀਂ ਸਾਨੂੰ ਉਹ ਵਾਪਸ ਕਰੋ, ਉਹ ਜਿਹੜੀ ਰਾਇਲਟੀ ਜਿਹੜੀ ਹੈਗੀ ਆ ਉਹ ਸਾਨੂੰ ਵਾਪਸ ਕੀਤੀ ਜਾਵੇ। $240 ਬਿਲੀਅਨ ਜਿਹੜਾ ਹੈਗਾ ਉਹ ਬਣ ਜਾਂਦਾ ਤੇ ਜਿੰਨਾ ਵੀ ਇਹਨਾਂ ਦਾ ਇਹ ਪੰਜਾਬ ਦੇ ਸਿਰ ਦੇ ਉੱਤੇ ਅੱਜ 1 ਲੱਖ ਕਰੋੜ ਰੁਪਏ ਤੋਂ ਜ਼ਿਆਦਾ ਕਰਜ਼ਾ, ਇਹ ਉਸ ਪੈਸੇ ਦੇ ਵਿੱਚੋਂ ਸਾਰਾ ਕਰਜ਼ਾ ਲਾ ਕੇ ਵੀ 22 ਬਿਲੀਅਨ ਜਿਹੜਾ ਹੈਗਾ ਇਹਨਾਂ ਦੇ ਖਾਤੇ ਦੇ ਵਿੱਚ ਜਮਾ ਹੋ ਸਕਦਾ ਸੀ। ਪਹਿਲੀ ਗੱਲ। ਦੂਸਰੀ ਗੱਲ ਜਿਹੜੀ ਮੈਂ ਆਪਣੇ ਸਰੋਤਿਆਂ ਦੇ ਅੱਗੇ ਉਹ ਰੱਖਣਾ ਚਾਹੁੰਦਾ, ਮੈਂ ਗਲਤ ਹੋ ਸਕਦਾ ਇਸ ਚੀਜ਼ ਦੇ ਵਿੱਚ, ਪਰ ਜਿਹੜੇ ਸਾਡੇ ਸਰੋਤੇ ਨੇ, ਜਿਹੜੇ ਸਾਡੇ ਦਰਸ਼ਕ ਨੇ, ਉਹ ਜ਼ਰੂਰ ਆਪਣੀ ਥਾਂ ਜਿੱਥੇ ਕਿਤੇ ਵੀ ਬੈਠੇ ਨੇ, ਜੇ ਕੋਈ ਇਕਨੋਮਿਸਟ ਹੈਗਾ ਜਾਂ ਜਿਨ੍ਹਾਂ ਨੂੰ ਜਿਹੜਾ ਫਿਗਰਸ ਨਾਲ ਖੇਡਣਾ ਪਸੰਦ ਕਰਦੇ ਨੇ, ਉਹਨਾਂ ਦੇ ਅੱਗੇ ਮੈਂ ਇੱਕ ਚੀਜ਼ ਜ਼ਰੂਰ ਰੱਖਣੀ ਚਾਹਾਂਗਾ ਕਿ ਪਿਛਲੇ ਸਾਲ ਜਿਹੜੇ ਪ੍ਰਵਾਸੀ ਭਾਰਤੀ ਨੇ ਉਹਨਾਂ ਨੇ ਭਾਰਤ ਨੂੰ ਕੋਈ $71 ਬਿਲੀਅਨ ਅਗਸਤ ਤੱਕ, ਕਿਉਂਕਿ ਇਹ ਫਿਗਰ ਜਿਹੜੀ ਆ ਉਹ ਮੈਂ ਅਗਸਤ ਤੱਕ ਇਹ ਦੇਖੀ ਸੀ, ਅਗਸਤ ਤੋਂ ਬਾਅਦ ਮੇਰੇ ਕੋਈ ਨਜ਼ਰੇ ਇਹ ਗੱਲ ਨਹੀਂ ਆਈ ਕਿ ਟੋਟਲ 1 ਸਾਲ ਦੇ ਵਿੱਚ ਕਿੰਨਾ ਕੁ ਪੈਸਾ ਜਿਹੜਾ ਹੈਗਾ ਜਿਹੜੇ ਪ੍ਰਵਾਸੀ ਭਾਰਤੀ ਨੇ ਉਹਨਾਂ ਨੇ ਭਾਰਤ ਨੂੰ ਭੇਜਿਆ ਤੇ $71 ਬਿਲੀਅਨ ਉਦੋਂ ਤੱਕ ਭੇਜ ਚੁੱਕੇ ਸਨ। ਤੇ ਜੇ ਮੈਂ ਇੱਕ ਅੰਦਾਜ਼ੇ, ਕਿਉਂਕਿ ਪੈਨੀ ਦਾ ਅਸੀਂ ਹਿਸਾਬ ਨਹੀਂ ਲਗਾ ਸਕਦੇ, ਜੇਕਰ ਅਸੀਂ ਸਿਰਫ ਇੱਕ ਵਾਈਲਡ ਗੈਸ ਲਾਉਨੇ ਆ ਤੇ ਮੈਂ ਇਸ ਗੱਲ ਦੇ ਉੱਤੇ ਬਹੁਤ ਯਕੀਨ ਕਰਦਾ ਕਿ ਮੋਸਟਲੀ ਜਿਹੜੀ ਪ੍ਰੋਸਪਰਸ ਇੱਕ ਕਮਿਊਨਿਟੀ ਆ ਉਹ ਪੰਜਾਬੀ ਨੇ, ਸਿੱਖ ਨੇ, ਜਿਹੜੇ ਕਿ ਨਾਰਥ ਅਮਰੀਕਾ ਦੇ ਵਿੱਚ ਨੇ, ਜਿਹੜੇ ਕਿ ਯੂਰਪ ਦੇ ਵਿੱਚ ਨੇ, ਔਰ ਇੱਕ ਵੱਡਾ ਹਿੱਸਾ ਸਾਡਾ ਜਿਹੜਾ ਹੈਗਾ ਉਹ ਮਿਡਲ ਈਸਟ ਦੇ ਵਿੱਚ ਵੀ ਆ। ਪਰ ਮਿਡਲ ਈਸਟ ਜਿਹੜਾ ਪੈਸਾ ਉਹ ਜ਼ਿਆਦਾ ਕਰਕੇ ਜਿਹੜੇ ਸਾਊਥ ਦੇ ਲੋਕ ਨੇ, ਕੇਰਲਾ ਤੋਂ, ਤਾਮਿਲਨਾਡੂ ਤੋਂ, ਜਾਂ ਜਿੰਨੇ ਵੀ ਸਾਊਥ ਵਾਲੇ ਲੋਕ ਨੇ ਉਹ ਉਸ ਜਗ੍ਹਾ ਦੇ ਉੱਤੇ ਜ਼ਿਆਦਾ ਗਏ ਨੇ। ਪਰ ਜੇਕਰ ਅਸੀਂ ਨਾਰਥ ਅਮਰੀਕਾ ਦੀ ਵੀ ਗੱਲ ਕਰੀਏ, ਯੂਰਪ ਦੀ ਵੀ ਗੱਲ ਕਰੀਏ, ਤੇ ਉਹ ਕੋਈ ਤੱਥ ਜਿਹੜਾ ਅਤਕਥਨੀ ਵਾਲਾ ਨਹੀਂ ਹੋਏਗਾ, ਕੋਈ ਮੈਂ ਐਗਜ਼ੈਜਰੇਟ ਨਹੀਂ ਕਰ ਰਿਹਾ ਹੋਵਾਂਗਾ ਫੈਕਟ ਨੂੰ। ਜੇ ਮੈਂ ਸਿਰਫ ਇਹ ਗੱਲ ਕਵਾਂ, ਇੱਕ ਬਹੁਤ ਹੀ ਨੋਮੀਨਲ ਜਿਹਾ ਮੈਂ ਇੱਕ ਹੱਕ ਰੱਖਣਾ ਚਾਹੁੰਦਾ ਕਿ ਮੈਂ ਜੇ ਇਹ ਕਹਾਂ ਕਿ 10% ਘੱਟੋ ਘੱਟ ਉਸ $71 ਬਿਲੀਅਨ ਦਾ 10% ਤਾਂ ਅਸੀਂ ਲੋਕਾਂ ਨੇ ਭੇਜੇ ਹੋਏਗਾ ਨਾ, ਤੇ ਉਸ 71 ਬਿਲੀਅਨ ਦਾ ਜੇ 10% ਵੀ ਅਸੀਂ ਲੈਂਦੇ ਆ ਤੇ $7 ਬਿਲੀਅਨ ਜਿਹੜਾ ਹੈਗਾ ਉਹ ਬਣ ਜਾਂਦਾ। $7 ਬਿਲੀਅਨ ਕਿੱਥੇ ਜਾ ਰਿਹਾ? ਆਪਣੇ ਮੈਂ ਦਰਸ਼ਕਾਂ ਨੂੰ ਇਹ ਗੱਲ ਦੱਸਣੀ ਚਾਹੁੰਦਾ ਕਿ ਪੰਜਾਬ ਨੂੰ ਇੱਕ ਮੰਡੀ ਤੋਂ ਵੱਧ ਹੋਰ ਕਿਸੇ ਵੀ ਤਰੀਕੇ ਯੂਜ਼ ਨਹੀਂ ਕੀਤਾ ਜਾ ਰਿਹਾ।
ਜੇ ਅਸੀਂ ਗੱਲ ਕਰਦੇ ਹਾਂ ਅੱਜ ਪਾਣੀ ਥੱਲੇ ਜਾ ਰਿਹਾ, ਜੇਕਰ ਸਾਡੀ ਆਰਥਿਕਤਾ ਦਾ ਮੰਦਾ ਹਾਲ ਹੋ ਰਿਹਾ ਤੇ ਉਹਦੇ ਵਿੱਚ ਇੱਕ ਬਹੁਤ ਵੱਡਾ ਯੋਗਦਾਨ ਇਹ ਹੈ ਕਿ ਜਿਹੜੇ ਸਾਡੇ ਬੁੱਧੀਜੀਵੀ ਨੇ ਉਹ ਲੋਕ ਜਿਹੜੇ ਪੜ੍ਹੇ ਲਿਖੇ ਨੇ, ਉਹ ਲੋਕ ਜਿਨ੍ਹਾਂ ਨੂੰ ਪਤਾ, ਜਿਨ੍ਹਾਂ ਨੇ ਅਰਥ ਸ਼ਾਸਤਰ ਪੜ੍ਹਿਆ ਹੋਇਆ, ਮੇਰਾ ਖਿਆਲ ਹੈ ਕਿ ਉਹ ਵੀ ਆਪਣੀ ਜ਼ੁਬਾਨ ਜਿਹੜੀ ਹੈਗੀ ਆ ਉਹ ਕਿਸੇ ਨਾ ਕਿਸੇ ਤਰੀਕੇ ਬੰਦ ਕਰ ਰਹੇ ਨੇ। ਹੁਣ $7 ਬਿਲੀਅਨ ਇਹ ਅਸੀਂ ਲਾਉਨੇ ਆ ਔਰ $4 ਬਿਲੀਅਨ ਉਹ ਲਾਉਨੇ ਆ ਔਰ ਇੱਕ ਸੇਫ ਫਿਗਰ ਦੇ ਉੱਤੇ $11 ਬਿਲੀਅਨ ਬਣਦਾ। ਮੈਂ $10 ਬਿਲੀਅਨ ਵੀ ਲੈ ਕੇ ਚੱਲਦਾ ਤੇ ਅੱਜ ਦੇ ਹਿਸਾਬ ਦੇ ਨਾਲ ਕੋਈ 60 ਰੁਪਏ ਨੂੰ ਇੱਕ ਡਾਲਰ ਹੈ ਤੇ 60 ਬਿਲੀਅਨ ਯਾਨੀ ਕਿ 60 ਅਰਬ ਰੁਪਈਆ ਜਿਹੜਾ ਹੈਗਾ ਉਹ ਪੰਜਾਬ ਨੂੰ ਇਹ ਸਿਰਫ ਦੋ ਫੈਕਟਰਸ ਨੇ ਜਿਹੜੇ ਉਹ ਦੇ ਰਹੇ ਨੇ। ਇਹਨਾਂ ਦੋ ਜਿਹੜੇ ਫੈਕਟਰਸ ਨੇ ਉਹਨਾਂ ਤੋਂ ਇਹ ਜਿਹੜਾ ਪੈਸਾ ਆ ਪੰਜਾਬ ਨੂੰ ਜਾ ਰਿਹਾ ਔਰ ਪੰਜਾਬ ਦਾ 536 ਅਰਬ ਦਾ ਬਜਟ ਉਹ ਵੀ ਇਹਨਾਂ ਸਿਰਫ ਜਿਹੜੇ ਦੋ ਪੈਰਾਮੀਟਰਸ ਨੇ ਮੈਂ ਤੁਹਾਨੂੰ ਦਿੱਤੇ ਉਹਨਾਂ ਦੇ ਵਿੱਚੋਂ ਪੂਰਾ ਹੋ ਕੇ ਫਿਰ ਵੀ ਸਾਡੇ ਕੋਲ 60-65 ਅਰਬ ਰੁਪਈਆ ਇਹਨਾਂ ਦੇ ਹੈਲੀਕਾਪਟਰਾਂ ਦੇ ਲਈ, ਇਹਨਾਂ ਦੀਆਂ ਬ੍ਰਾਈਬਸ ਦੇ ਲਈ, ਇਹਨਾਂ ਦੀਆਂ ਜਿਹੜੀਆਂ ਕਰਪਸ਼ਨ ਦੇ ਲਈ ਉਹ ਬਚ ਜਾਂਦਾ। ਇਹ ਭਾਵੇਂ ਕਿ ਮੈਂ ਜਿਹੜੀ ਵੀ ਤੁਹਾਨੂੰ ਇਹ ਫਿਗਰ ਦੇ ਰਿਹਾ ਇੱਕ ਹਾਈਪੋਥੈਟੀਕਲ ਫਿਗਰ ਹੈ, ਬਟ ਸਟਿਲ ਜੇ ਅਸੀਂ ਇਹ ਅਨੁਮਾਨ ਲਗਾਈਏ ਕਿ ਜੇ ਉਹ $7 ਬਿਲੀਅਨ ਸਾਡੀਆਂ ਬੈਂਕਾਂ ਦੇ ਵਿੱਚ ਗਿਆ ਹੁੰਦਾ, ਹੁਣ ਪੰਜਾਬ ਦੇ ਕੋਲ ਜਿਹੜੀਆਂ ਵੀ ਚੀਜ਼ਾਂ ਬਹੁਤਾਤ ਦੇ ਵਿੱਚ ਸਾਨੂੰ ਸਾਰੀਆਂ ਨੈਸ਼ਨਲਾਈਜ਼ ਕਰ ਦਿੱਤੀਆਂ ਗਈਆਂ, ਪਾਣੀ ਨੈਸ਼ਨਲਾਈਜ਼ ਕਰ ਦਿੱਤਾ ਗਿਆ, ਬੈਂਕਾਂ ਨੈਸ਼ਨਲਾਈਜ਼ ਕਰ ਦਿੱਤੀਆਂ ਗਈਆਂ, ਤਾਂ ਕਿ ਹੋ ਇਹ ਰਿਹਾ ਕਿ ਪੰਜਾਬ ਦੇ ਵਿੱਚ ਕਾਰਾਂ ਤਾਂ ਆ ਰਹੀਆਂ ਨੇ ਪਰ ਹੈਂਕੂਕ ਦੇ ਜਿਹੜੇ ਜਾਂ ਵੋਲਸਵੇਗਨ ਦੇ ਜਿਹੜੇ ਪਲਾਂਟ ਨੇ ਜਾਂ ਮਰੂਤੀ ਦੇ ਪਲਾਂਟ ਨੇ ਉਹ ਹਰਿਆਣਾ ਦੇ ਵਿੱਚ ਲੱਗ ਰਹੇ ਨੇ, ਉਹ ਸਾਊਥ ਦੇ ਵਿੱਚ ਲੱਗ ਰਹੇ ਨੇ, ਉਹ ਗੁਜਰਾਤ ਦੇ ਵਿੱਚ ਲੱਗ ਰਹੇ ਨੇ ਤੇ ਪੰਜਾਬ ਨੂੰ ਇੱਕ ਸਿਰਫ ਤੇ ਸਿਰਫ ਇੱਕ ਮੰਡੀ ਦੇ ਰੂਪ ਦੇ ਵਿੱਚ ਇਹ ਦੇਖਿਆ ਜਾ ਰਿਹਾ, ਮੰਡੀ ਦੇ ਰੂਪ ਦੇ ਵਿੱਚ ਜਿਹੜਾ ਹੈਗਾ ਉਹਨੂੰ ਵਰਤਿਆ ਜਾ ਰਿਹਾ। ਸੋ ਇਹ ਗੱਲਾਂ ਜਿਵੇਂ ਮੈਂ ਅਖੀਰ ਦੇ ਵਿੱਚ ਇਹ ਕਹਿਣਾ ਹੀ ਹੁੰਦਾ ਕਿ ਦੇਖਣਾ ਅਲਟੀਮੇਟਲੀ ਅਸੀਂ ਹੈ ਕਿਉਂਕਿ ਗੁੱਟ ਸਾਡੇ ਵੱਡ ਹੋ ਰਹੇ ਨੇ, ਜਿਹੜੀਆਂ ਬਿਮਾਰ ਉਹ ਸਾਡਾ ਪੰਜਾਬ ਹੋ ਰਿਹਾ ਤੇ ਜੇ ਅਸੀਂ ਨਹੀਂ ਸੋਚਾਂਗੇ, ਨਹੀਂ ਉੱਠਾਂਗੇ ਤੇ ਮੇਰਾ ਖਿਆਲ ਉਹ ਜਿੰਨੇ ਵੀ ਚਾਹੇ ਉਹ ਜੇਤਲੀ ਹੋਣ, ਚਾਹੇ ਮਨਮੋਹਨ ਸਿੰਘ ਹੋਵੇ, ਚਾਹੇ ਕਾਂਗਰਸ ਹੋਵੇ, ਚਾਹੇ ਬੀਜੇਪੀ ਹੋਵੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਭਾਵੇਂ ਕਿ ਮੁਮਕਿਨ ਨਹੀਂ ਹੈ ਪਰ ਜੇਕਰ ਕਾਮਰੇਡ ਵੀ ਆਉਂਦੇ ਆ ਤੇ ਪੰਜਾਬ ਦੇ ਹਾਲਾਤ ਇਹੀ ਰਹਿਣਗੇ ਅੰਟਿਲ ਅਨਲੈਸ ਅਸੀਂ ਆਪਣੇ ਹੱਕਾਂ ਲਈ ਨਹੀਂ ਉੱਠਦੇ, ਅੰਟਿਲ ਅਨਲੈਸ ਅਸੀਂ ਜਿਹੜੇ ਸਿਆਸਤਦਾਨ ਨੇ ਜਿਹੜਾ ਤੀਸਰੇ ਦਿਨ ਮੂੰਹ ਚੱਕ ਕੇ ਇੱਧਰਲੇ ਪਾਸੇ ਆਉਂਦੇ ਨੇ ਤੇ ਅਸੀਂ ਵੀ ਜੋ ਨਾਰਥ ਅਮਰੀਕਾ ਦੇ ਵਿੱਚ ਜਿਹੜੇ ਇਹਨਾਂ ਦੇ ਸਪੋਰਟਰ ਆ ਬੜੀ ਬੇਸ਼ਰਮੀ ਦੇ ਨਾਲ ਅਸੀਂ ਇਹਨਾਂ ਦੇ ਗਲਾਂ ਦੇ ਵਿੱਚ ਹਾਰ ਪਾਉਨੇ ਆ। ਅਸੀਂ ਕਦੀ ਇਹਨਾਂ ਨੂੰ ਇਹ ਸਵਾਲ ਜਿਹੜੇ ਹੈਗੇ ਆ ਉਹ ਨਹੀਂ ਕੀਤੇ। ਇੱਕ ਵਾਰ ਖਿਆਲ ਜ਼ਰੂਰ ਰੱਖਿਓ ਕਿ ਜਿਹੜੀਆਂ ਫਿਗਰਸ ਮੈਂ ਦਿੱਤੀਆਂ ਨੇ ਤੁਸੀਂ ਜ਼ਰੂਰ ਜਿੰਨੇ ਵੀ ਸਾਡੇ ਸਰੋਤੇ ਸੁਣਦੇ ਨੇ ਉਹ ਇਹਨਾਂ ਦੇ ਉੱਤੇ ਗੌਰ ਜ਼ਰੂਰ ਕਰਨ। ਮੈਂ ਪਹਿਲਾਂ ਵੀ ਕਹਿ ਚੁੱਕਾ ਕਿ ਮੈਂ ਕੋਈ ਅਰਥ ਸ਼ਾਸਤਰੀ ਨਹੀਂ, ਮੈਂ ਕੋਈ ਇਕਨੋਮਿਸਟ ਨਹੀਂ ਹੈਗਾ, ਬਟ ਸਟਿਲ ਜਿੰਨੀਆਂ ਕੁ ਖਬਰਾਂ ਮੇਰੀ ਨਿਗਾਹ ਦੇ ਅੱਗੇ ਆਉਣੀਆਂ ਮੇਰੀ ਇਹ ਆਦਤ ਜ਼ਰੂਰ ਹੈਗੀ ਆ ਕਿ ਥੋੜਾ ਜਿਹਾ ਉਹਨਾਂ ਖਬਰਾਂ ਨੂੰ ਖੋਲ ਕੇ ਦੇਖੀਏ ਕਿ ਉਹਨਾਂ ਦੇ ਵਿੱਚੋਂ ਕੀ ਚੀਜ਼ਾਂ ਨਿਕਲਦੀਆਂ ਪਈਆਂ ਨੇ। ਤੇ ਦਰਸ਼ਕੋ, ਸਰੋਤਿਓ, ਜੋ ਅੱਜ ਹਾਲਾਤ ਪੰਜਾਬ ਦੇ ਹੋ ਰਹੇ ਨੇ, ਜਿਹੜਾ ਪੰਜਾਬ ਕਿਸੇ ਵੇਲੇ ਉਸ ਮੁਲਕ ਨੂੰ ਭਾਵੇਂ ਕਿ ਅੱਜ ਵੀ ਉਸ ਮੁਲਕ ਨੂੰ ਖਿਲਾ ਰਿਹਾ ਪਰ ਅੱਜ ਪੰਜਾਬ ਦੇ ਹੱਥ ਦੇ ਵਿੱਚ ਉਹਨਾਂ ਨੇ ਮੰਗਤਿਆਂ ਵਾਲਾ ਠੂਠਾ ਜਿਹੜਾ ਉਹਨਾਂ ਨੇ ਪੇਸ਼ ਕਰ ਦਿੱਤਾ। ਹੁਣ ਇਹ ਸਾਡੇ ਉੱਤੇ ਹੈ ਕਿ ਅਸੀਂ ਜਿਹੜੇ ਸਕਾਟਲੈਂਡ ਦੇ ਲੋਕ ਨੇ ਜਿਵੇਂ ਉਹ ਉੱਠੇ ਨੇ, ਜਿੰਨੀ ਦੇਰ ਤੱਕ ਅਸੀਂ ਉਂਝ ਨਹੀਂ ਉੱਠਦੇ ਸਾਡਾ ਜਿਹੜਾ ਕੋਈ ਵੀ ਵਿਅਕਤੀ ਜਿਹੜਾ ਹੈਗਾ, ਕੋਈ ਵੀ ਸਰਕਾਰ, ਕੋਈ ਵੀ ਪਾਰਟੀ ਸਾਡਾ ਕੁਝ ਵੀ ਸਵਾਰ ਨਹੀਂ ਸਕੇਗੀ। ਜੀ ਬਿਲਕੁਲ ਵੀਰ ਜੀ ਫਰਮ ਬਿਹਾਫ ਆਫ ਆਲ ਆਵਰ ਦਰਸ਼ਕ I would just like to say ਕਿ ਥੈਂਕ ਯੂ ਸੋ ਮਚ ਕਿ ਤੁਸੀਂ ਸਾਨੂੰ ਅਮੇਜ਼ਿੰਗ ਫਿਗਰਸ ਦਿੱਤੀਆਂ। ਹੋਪਫੁਲੀ ਐਵਰੀਬਾਡੀ ਵਿਲ ਲੁੱਕ ਇਨਟੂ ਇਟ ਐਂਡ ਵਰਕ ਇਨਟੂ ਇਟ ਬਿਕਾਜ਼ ਦਿਸ ਇਜ਼ ਵੈਰੀ ਇੰਪੋਰਟੈਂਟ। ਅਗਰ ਅਸੀਂ ਫਿਗਰਸ ਨੂੰ ਇਸ ਨੂੰ ਲੈ ਕੇ ਚੱਲੀਏ, ਇਫ ਵੀ ਵਰਕ ਔਨ ਥੀਸ ਫਿਗਰਸ, ਆਈ ਫੀਲ ਲਾਈਕ ਕਿ ਸਾਡਾ ਪੰਜਾਬ ਫਿਰ ਉਹੀ ਭਰਪੂਰ ਹੋ ਜਾਏਗਾ, ਇਟ ਵਿਲ ਬੀ ਹਰਾ ਭਰਾ ਅਗੇਨ। ਐਂਡ ਦੈਨ ਐਜ਼ ਯੂ ਸਰ ਕਿ ਸਾਡੇ ਲੀਡਰ ਨੇ ਇਸ ਵੇਲੇ ਪੰਜਾਬ ਦੇ ਵਿੱਚ ਦਿਮਾਗ ਹੀ ਨਹੀਂ ਹੈ ਇਸ ਫਿਗਰਸ ਦੇ ਉੱਪਰ ਜਾਣ ਲਈ। ਅਗਰ ਡਰੱਗਸ ਦੇ ਮਾਮਲੇ ਤੋਂ ਬਾਹਰ ਹੀ ਨਿਕਲਦੇ ਹੈਗੇ ਤਾਂ ਉਹਨਾਂ ਨੇ ਇਸ ਫਿਗਰਸ ਲਈ ਭਰਪੂਰ ਕਰਨ ਲਈ ਪੰਜਾਬ ਨੂੰ ਕੁਝ ਨਹੀਂ ਕਰਨਾ ਹੈਗਾ। ਐਂਡ ਯੂ ਨੋ ਦੇ ਆਰ ਬਿਜ਼ੀ ਵਿਦ ਦੇਅਰ ਓਨ ਥਿੰਗਸ ਗੋਇੰਗ ਔਨ। ਪਰ ਸਾਡਾ ਤਾਂ ਫਰਜ਼ ਬਣਦਾ ਕਿ ਅਸੀਂ ਜਿੰਨਾ ਵੀ ਹੋ ਸਕੇ ਆਪਣੇ ਦਰਸ਼ਕਾਂ ਨੂੰ ਇਸ ਚੀਜ਼ ਲਈ ਅਵੇਅਰ ਕਰ ਸਕੀਏ। ਐਂਡ ਆਈ ਹੋਪਫੁਲੀ ਲਾਈਕ ਸਮਵੇਅਰ ਸਮਵਨ ਅਸੀਂ ਅਗਰ ਕਿਸੇ ਇੱਕ ਬੰਦੇ ਨੂੰ ਵੀ ਇਸ ਫਿਗਰਸ ਦੇ ਬਾਰੇ ਜਾਗਰੂਕ ਕਰਦੇ ਹਾਂ ਸੋ ਆਈ ਥਿੰਕ ਸਾਡਾ ਮਿਸ਼ਨ ਵੀ ਕਾਮਯਾਬ ਹੋਏਗਾ। ਔਰ ਇੱਕ ਚੀਜ਼ ਮੈਂ ਜ਼ਰੂਰ ਰੀਤ ਕਹਿਣਾ ਚਾਹਾਂਗਾ ਕਿ ਜਿਹੜਾ ਇਹ ਬਾਦਲ ਕੋੜਮਿਆਂ ਦਾ ਖਰਚਾ ਆ ਰਿਹਾ ਹੈਲੀਕਾਪਟਰਾਂ ਦੇ ਉੱਤੇ 53 ਕਰੋੜ 37 ਕਰੋੜ ਰੁਪਏ ਦੇ ਇਹ ਹੈਲੀਕਾਪਟਰ ਲੈ ਸਕਦੇ ਨੇ, ਬਟ ਇਹ ਇਸੇ ਤਰੀਕੇ ਨਾਲ ਲੈ ਰਹੇ ਨੇ। ਸਾਨੂੰ ਇਹ ਦੇਖਣਾ ਪਵੇਗਾ।
जी बिल्कुल 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 वीर जी, थैंक यू सो मच फॉर योर टाइम एंड दीज फिगर्स, अमेजिंग फिगर्स वीर जी। इसी तरह समय समय ਅਸੀਂ ਤੁਹਾਨੂੰ ਦਰਸ਼ਕਾਂ ਦੇ ਰੂਬਰੂ ਕਰਵਾਵਾਂਗੇ, ਪਰ ਹੁਣ ਵਕਤ ਹੋ ਗਿਆ ਤੁਹਾਡੇ ਕੋਲ ਇਜਾਜ਼ਤ ਲੈਣ ਦਾ। ਥੈਂਕ ਯੂ ਸੋ ਮਚ। ਵਾਹਿਗੁਰੂ ਜੀ ਕਾ ਖਾਲਸਾ ਵੀਰ ਜੀ, ਵਾਹਿਗੁਰੂ ਜੀ ਕੀ ਫਤਿਹ। व्यूअर्स वक्त हो गया ਤੁਹਾਡੇ ਕੋਲ ਇਜਾਜ਼ਤ ਲੈਣ ਦਾ। ਕੱਲ ਮਿਲਾਂਗੇ ਸੇਮ ਟਾਈਮ ਸੇਮ ਸ਼ੋ ਤੇ, ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।